ਸਾਨੂੰ ਇਹ ਜਾਪਦਾ ਹੈ ਕਿ ਜਿਵੇਂ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਇੱਕ ਦੂਜੀ ਕਰਬਲਾ ਦਾ ਨਕਸ਼ਾ ਪੇਸ਼ ਕਰਦੀ ਹੈ। ਜਦੋਂ ਤੁਸੀਂ ਇਸ ਘਟਨਾ ਦੇ ਝਾਤ ਮਾਰਦੇ ਆ ਤਾਂ ਇੱਕ ਪਾਸੇ ਜਿੱਥੇ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬਜ਼ਾਦੇ ਖੜੇ ਨਜ਼ਰ ਆਉਂਦੇ ਨੇ, ਜਿੱਥੇ ਜਿਹੜੇ ਸਿੱਖ ਧਰਮ ਨਾਲ ਸੰਬੰਧ ਰੱਖਦੇ ਨੇ, ਤਾਂ ਉੱਥੇ ਨਵਾਬ ਸ਼ੇਰ ਮੁਹੰਮਦ ਖਾਨ ਵੀ ਖੜਾ ਨਜ਼ਰ ਆਉਂਦਾ ਹੈ। ਧਰਮ ਔਰ ਕੌਮਾਂ ਦੀ ਗੱਲਾਂ ਨਹੀਂ ਆ, ਨੇਕੀ ਔਰ ਬਦੀ ਦੀ ਗੱਲ ਹੋ ਗਈ। ਤੇ ਦੂਜੇ ਪਾਸੇ ਜੇ ਸੂਬਾ ਸਲਾਮ ਖੜਾ ਇੱਕ ਪਾਸੇ, ਉਹ ਬੇਸ਼ੱਕ ਮੁਸਲਮਾਨਾਂ ਵਿੱਚੋਂ ਵੀ ਸੀ, ਤਾਂ ਉਹਦੇ ਨਾਲ ਕੌਣ ਖੜਾ ਹੈ? ਗੰਗੂ ਖੜਾ ਹੈ। ਉਹਦੇ ਨਾਲ ਕੌਣ ਖੜਾ ਹੈ? ਦੀਵਾਨ ਸੁੱਚਾ ਦਾ ਖੜਾ ਹੈ। ਜਿਹੜਾ ਪਾਪ ਔਰੰਗਜ਼ੇਬ ਨੇ ਕੀਤਾ, ਕੁਰਾਨ ਦੀਆਂ ਜਿਹੜੀਆਂ ਪਾਕ ਆਇਤਾਂ ਨੇ ਉਹ ਔਰੰਗਜ਼ੇਬ ਦੇ ਇਸ ਪਾਪ ਨੂੰ ਨਕਾਰਦੀਆਂ ਆ। ਦੇਖੋ ਇੱਥੇ ਦੇਖੋ ਔਰੰਗਜ਼ੇਬ ਕੋਈ ਇਸਲਾਮ 'ਚ ਅਥਾਰਟੀ ਨਹੀਂ ਸੀ। ਇਸਲਾਮ ਲਈ ਅਥਾਰਟੀ ਦਾ ਕੁਰਾਨ ਹੈ। ਇਸਲਾਮ ਦੇ ਵਿੱਚ ਇਹਨਾਂ ਦਿਹਾੜਿਆਂ ਦੀ ਕਿੰਨੀ ਕੁ ਮਹੱਤਤਾ ਮੰਨਦੇ ਹੋ ਤੁਸੀਂ? ਇਸਲਾਮ ਇਹ ਕਹਿੰਦਾ ਹੈ ਵੀ ਕਿਸੇ ਨਿਰਦੋਸ਼ ਦੀ ਹੱਤਿਆ ਕਰਨ ਵਾਲਾ ਸਾਰੇ ਇਨਸਾਨ ਦੀ ਹੱਤਿਆ ਕਰਦਾ ਹੈ। ਇੱਥੇ ਦੋ ਨਿਰਦੋਸ਼ਾਂ ਦੀ ਹੱਤਿਆ ਹੋਈ ਹੈ। ਨੌਜਵਾਨੀ ਆਪਣੇ ਇਤਿਹਾਸ ਨੂੰ ਲੈ ਕੇ ਕਿੰਨੀ ਕੁ ਅਵੇਅਰ ਨਜ਼ਰ ਆਉਂਦੀ ਹੈ? ਮੈਨੂੰ ਅਫਸੋਸ ਹੈ ਕਿ ਅਸੀਂ ਅੱਜ ਮੋਬਾਈਲਾਂ ਦੇ ਚੱਕਰਾਂ 'ਚ, ਮੀਡੀਆ ਚੱਕਰਾਂ 'ਚ ਆਪਣੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ। ਹਰ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਜ਼ਰੂਰ ਦੇਣੀ ਚਾਹੀਦੀ ਹੈ। ਕੋਈ ਡਾਕਟਰ, ਇੰਜੀਨੀਅਰ, ਵਕੀਲ ਬਣਾਓ, ਲੇਕਿਨ ਉਹ ਇੱਕ ਸਿੱਖ ਹੋਣ ਦੇ ਨਾਤੇ ਸੱਚਾ ਸਿੱਖ ਬਣ ਸਕਦਾ ਜਦੋਂ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਪੜ੍ਹੂਗਾ, ਸਮਝੂਗਾ, ਵਿਚਾਰੂਗਾ ਔਰ ਉਹ ਚੱਲੂਗਾ। ਸ਼ਹੀਦੀ ਜੋੜ ਮੇਲੇ ਮੌਕੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਮੌਜੂਦ ਹਾਂ ਤਾਂ ਇੱਥੇ ਹੀ ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਦੇ ਵੱਲੋਂ ਹਾਜ਼ਰੀ ਲਵਾਈ ਜਾ ਰਹੀ ਆ, ਤਾਂ ਉੱਥੇ ਨਾਲ ਹੀ ਜਿਹੜਾ ਮੁਸਲਮਾਨ ਭਾਈਚਾਰੇ ਦੇ ਵੱਲੋਂ ਇੱਕ ਵੱਡਾ ਇਕੱਠ ਕਰਕੇ ਲੰਗਰ ਲਗਾਇਆ ਜਾ ਰਿਹਾ ਲਗਾਤਾਰ ਕਈ ਦਿਨਾਂ ਤੋਂ। ਇਸੇ ਨੂੰ ਲੈ ਕੇ ਸਾਡੇ ਨਾਲ ਨਾਸਿਰ ਜੀ ਨੇ, ਡਾਕਟਰ ਸਾਹਿਬ ਨੇ ਗੱਲਬਾਤ ਕਰ ਲੈਣੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਆ, ਕਿਵੇਂ ਦੇਖਦੇ ਹੋ ਉਹਨਾਂ ਮਹਾਨ ਸ਼ਹਾਦਤਾਂ ਨੂੰ ਜਿਨ੍ਹਾਂ ਨੇ ਛੋਟੀਆਂ ਜਿੰਦਾਂ ਦਾ ਕਰਕੇ ਵੱਡਾ ਕਾਰਨਾਮਾ ਕਰ ਦਿਖਾਇਆ ਤੇ ਪੂਰੀ ਜਿਹੜਾ ਕੌਮ ਦਾ ਨਾਮ ਸੀ ਦੁਨੀਆ ਦੇ ਵਿੱਚ ਰੁਸ਼ਨਾ ਦਿੱਤਾ? ਸਾਰੀਆਂ ਤਾਰੀਫਾਂ, ਸਾਰੀਆਂ ਵਡਿਆਈਆਂ ਉਸ ਰੱਬ ਲਈ ਨੇ ਜਿਹੜਾ ਸਾਰੇ ਜੱਗ ਦਾ ਸਿਰਜਣਹਾਰ, ਸਾਜਣਹਾਰ ਤੇ ਪਾਲਣਹਾਰ ਹੈ। ਉਸੇ ਰੱਬ ਨੂੰ ਹੀ ਵੱਖ-ਵੱਖ ਭਾਸ਼ਾਵਾਂ ਵਿੱਚ ਅੱਲਾਹ, ਅਕਾਲ ਪੁਰਖ, ਪ੍ਰਭੂ ਪਰਮੇਸ਼ਵਰ, ਲਾਰਡ ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ। ਦੇਖੋ, ਮੈਂ ਪਹਿਲਾਂ ਵੀ ਕਿਹਾ ਹੈ, ਅਕਸਰ ਕਹਿਣਾ ਹੁੰਦਾ ਵੀ ਜਦੋਂ ਇਸ ਸ੍ਰਿਸ਼ਟੀ ਦੇ ਕਰਤਾ ਨੇ, ਇਸ ਸ੍ਰਿਸ਼ਟੀ ਦੇ ਰਚੇਤਾ ਨੇ, ਸੰਸਾਰ ਦੇ ਸਾਜਣਹਾਰ ਨੇ ਸੰਸਾਰ ਦੀ ਸਾਜਨਾ ਕੀਤੀ ਤੇ ਸਾਡੀ ਇਸ ਧਰਤੀ ਤੇ ਇਨਸਾਨੀ ਜ਼ਿੰਦਗੀ ਨੂੰ ਵਜੂਦ ਬਖਸ਼ਿਆ, ਹੋਂਦ ਬਖਸ਼ੀ, ਤਾਂ ਉਦੋਂ ਤੋਂ ਹੀ ਜਿਹੜਾ ਨੇਕੀ ਔਰ ਬਦੀ, ਸੱਚ ਔਰ ਝੂਠ, ਹੱਕ ਤੇ ਕੂੜ ਚੱਲਦਾ ਆ ਰਿਹਾ ਹੈ ਔਰ ਨਾਰਾਂ ਨਾਲ ਚੱਲਦਾ ਆ ਰਿਹਾ। ਟਕਰਾਅ ਵੀ ਰਿਹਾ ਆਪਸ ਵਿੱਚ। ਤੇ ਇਸੇ ਆਧਾਰ ਤੇ ਜਿਹੜੇ ਸੰਸਾਰ ਦੇ ਲੋਕ ਨੇ ਇਹਨਾਂ ਨੂੰ ਦੋ ਭਾਗਾਂ 'ਚ ਵੰਡ ਸਕਦੇ, ਦੋ ਵਰਗਾਂ 'ਚ ਵੰਡ ਸਕਦੇ। ਇੱਕ ਨੇਕੀ ਤੇ ਚੱਲਣ ਵਾਲੇ ਸੱਚੇ ਹੱਕ ਪ੍ਰਸਤ ਲੋਕ, ਤੇ ਦੂਜੇ ਬਦੀ ਤੇ ਚੱਲਣ ਵਾਲੇ ਝੂਠੇ ਤੇ ਕੂੜਯਾਰ ਲੋਕ, ਹੈ ਨਾ। ਤੇ ਇਹ ਜਦੋਂ ਇਹ ਚੀਜ਼ ਬਣ ਪੈਂਦੀ ਹੈ ਨਾ, ਤਾਂ ਅਸੀਂ ਜਿਹੜੀ ਕੌਮਾਂ ਦੀਆਂ ਕੰਧਾਂ ਤੋਂ ਉੱਪਰ ਉੱਠ ਜਾਂਦੇ ਹਾਂ। ਤੇ ਜਦੋਂ ਤੁਸੀਂ ਇਸ ਘਟਨਾ ਦੇ ਝਾਤ ਮਾਰਦੇ ਆ ਤਾਂ ਇੱਕ ਪਾਸੇ ਜਿੱਥੇ ਮਾਤਾ ਗੁਜਰ ਕੌਰ ਜੀ ਔਰ ਛੋਟੇ ਸਾਹਿਬਜ਼ਾਦੇ ਖੜੇ ਨਜ਼ਰ ਆਉਂਦੇ ਨੇ, ਜਿੱਥੇ ਜਿਹੜੇ ਸਿੱਖ ਧਰਮ ਨਾਲ ਸੰਬੰਧ ਰੱਖਦੇ ਨੇ, ਤਾਂ ਉੱਥੇ ਨਵਾਬ ਸ਼ੇਰ ਮੁਹੰਮਦ ਖਾਨ ਵੀ ਖੜਾ ਨਜ਼ਰ ਆਉਂਦਾ ਹੈ। ਉੱਥੇ ਰਾਜਾ ਟੋਡਰਮਲ ਵੀ ਖੜਾ ਨਜ਼ਰ ਆਉਂਦਾ ਹੈ। ਉੱਥੇ ਮੋਤੀ ਲਾਲ ਮਹਿਰਾ ਵੀ ਖੜਾ ਨਜ਼ਰ ਆਉਂਦਾ ਹੈ। ਇਹਦੇ ਵਿੱਚ ਧਰਮ ਔਰ ਕੌਮਾਂ ਦੀ ਗੱਲਾਂ ਨਹੀਂ ਆ, ਨੇਕੀ ਔਰ ਬਦੀ ਦੀ ਗੱਲ ਹੋ ਗਈ। ਤੇ ਦੂਜੇ ਪਾਸੇ ਜੇ ਸੂਬਾ ਸਲਾਮ ਖੜਾ ਇੱਕ ਪਾਸੇ, ਉਹ ਬੇਸ਼ੱਕ ਮੁਸਲਮਾਨਾਂ ਵਿੱਚੋਂ ਵੀ ਸੀ, ਤਾਂ ਉਹਦੇ ਨਾਲ ਕੌਣ ਖੜਾ ਹੈ? ਗੰਗੂ ਖੜਾ ਹੈ। ਉਹਦੇ ਨਾਲ ਕੌਣ ਖੜਾ ਹੈ? ਦੀਵਾਨ ਸੁੱਚਾ ਦਾ ਖੜਾ ਹੈ। ਉਹਨਾਂ ਕੌਣ ਖੜਾ? ਪਹਾੜੀ ਰਾਜੇ ਖੜੇ ਨੇ। ਧਰਮਾਂ ਦੀ ਲੜਾਈ ਨਹੀਂ ਸੀ, ਕੌਮਾਂ ਦੀ ਲੜਾਈ ਨਹੀਂ ਸੀ, ਨੇਕੀ ਔਰ ਬਦੀ ਦੀ, ਸੱਚ ਔਰ ਝੂਠ ਦੀ, ਹੱਕ ਦੀ ਔਰ ਕੂੜ ਦੀ ਲੜਾਈ ਸੀ। ਇਹ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਤੇ ਅੱਜ ਵੀ ਚੱਲ ਰਹੀ ਹੈ। ਜਿਹੜੀ ਸ਼ਹਾਦਤ ਛੋਟੇ ਸਾਹਿਬਜ਼ਾਦਿਆਂ ਦੀ ਹੁੰਦੀ ਆ, ਇੱਕ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਕਰਬਲਾ ਦੇ ਮੈਦਾਨ ਨੂੰ ਫਿਰ ਦੁਬਾਰਾ ਤੋਂ ਦੁਹਰਾ ਦਿੱਤਾ ਗਿਆ। ਮੈਂ ਦੱਸਦਾ, ਸਹੀ ਗੱਲ ਹੈ। ਇਸਲਾਮੀ ਜਗਤ ਦੀ ਜਿਹੜੀ ਸਭ ਤੋਂ ਦੁਖਦਾਈ ਘਟਨਾ ਹੈ ਇਸਲਾਮੀ ਜਗਤ 'ਚ, ਉਹ ਕਰਬਲਾ ਦੀ ਘਟਨਾ ਨੂੰ ਸਮਝਿਆ ਜਾਂਦਾ ਹੈ। ਜਦੋਂ ਇੱਕ ਹਕੂਮਤ ਦੇ ਨਸ਼ੇ 'ਚ ਅੰਨੇ ਹੋਏ ਹਾਕਮ ਨੇ ਪ੍ਰੋਫੈਟ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਛੋਟੇ ਦੋਤੇ ਹਜ਼ਰਤ ਹੁਸੈਨ ਰਜ਼ੀ ਅੱਲਾਹੁ ਨੂੰ ਨਾ ਕੇਵਲ ਉਹਨਾਂ ਨੂੰ ਇਕੱਲਿਆਂ ਨੂੰ ਬਹੁਤ ਹੀ ਦਰਦਨਾਕ ਢੰਗ ਨਾਲ ਸ਼ਹੀਦ ਕੀਤਾ, ਕਤਲ ਕੀਤਾ, ਬਲਕਿ ਉਹਨਾਂ ਦੇ ਪਰਿਵਾਰ ਦੇ ਛੋਟੇ ਤੋਂ ਛੋਟੇ ਬੱਚਿਆਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੇ ਉਸ ਵੇਲੇ ਪਰਿਵਾਰ 'ਚ ਲਗਭਗ 45 ਮੇਲ ਥੇ, ਜਿਹਦੇ ਵਿੱਚ ਬੱਚੇ ਵੀ ਥੇ, ਜਵਾਨ ਵੀ ਥੇ, ਲੇਕਿਨ ਸਭ ਸ਼ਹੀਦ ਕਰ ਦਿੱਤੇ ਗਏ। ਠੀਕ ਹੈ, ਬਿਲਕੁਲ ਜਦੋਂ ਅਸੀਂ ਝਾਤ ਮਾਰਦੇ ਹਾਂ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ 'ਤੇ, ਤਾਂ ਸਾਨੂੰ ਇਹ ਜਾਪਦਾ ਹੈ ਕਿ ਜਿਵੇਂ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਇੱਕ ਦੂਜੀ ਕਰਬਲਾ ਦਾ ਨਕਸ਼ਾ ਪੇਸ਼ ਕਰਦੀ ਹੈ, ਜਿਹਦੇ ਵਿੱਚ ਸੱਤਾ ਦੇ ਨਸ਼ੇ ਜੰਨੇ ਹੋਏ ਇੱਕ ਹੰਕਾਰੀ, ਇੱਕ ਸਵਾਰਥੀ ਹਾਕਮ ਨੇ ਆਪਣੀ ਔਕਾਤ ਭੁੱਲ ਕੇ ਜੋ ਘਿਨਾਉਣਾ ਕੰਮ ਕੀਤਾ ਹੈ, ਉਸ ਤੋਂ ਸਾਰੀ ਇਨਸਾਨੀਅਤ ਸ਼ਰਮਿੰਦਾ ਹੈ। ਮੈਂ ਮੁਸਲਮਾਨ ਤਾਂ ਨਹੀਂ ਕਹਿੰਦਾ, ਕਿਉਂਕਿ ਜਿਹੜਾ ਬੰਦਾ ਇਸਲਾਮ ਨੂੰ ਤੋੜਦਾ ਮੁਸਲਮਾਨ ਤਾਂ ਸੱਚਾ ਮੁਸਲਮਾਨ ਤਾਂ ਹੈ ਨਹੀਂ ਨਾ, ਇਨਸਾਨੀਅਤ ਸ਼ਰਮਿੰਦਾ ਹੈਗੀ। ਇਸ ਲਈ ਇਹ
ਸਾਨੂੰ ਜਦੋਂ ਆਉਂਦੇ ਮਹਿਸੂਸ ਹੁੰਦਾ, ਕਿਉਂਕਿ ਵੈਸੇ ਵੀ ਇਸਲਾਮ ਕਹਿ ਰਿਹਾ ਹੈ ਨਿਰਦੋਸ਼ ਦੀ ਹੱਤਿਆ ਕਰਨ ਵਾਲਾ ਸਭ ਕੁਝ ਹੋ ਸਕਦਾ ਹੈ, ਪਰ ਸੱਚਾ ਮੁਸਲਮਾਨ ਨਹੀਂ ਹੋ ਸਕਦਾ। ਜਿਹੜਾ ਪਾਪ ਔਰੰਗਜ਼ੇਬ ਨੇ ਕੀਤਾ, ਕੁਰਾਨ ਦੀਆਂ ਜਿਹੜੀਆਂ ਪਾਕ ਆਇਤਾਂ ਨੇ ਉਹ ਔਰੰਗਜ਼ੇਬ ਦੇ ਇਸ ਪਾਪ ਨੂੰ ਨਕਾਰਦੀਆਂ ਆ। ਦੇਖੋ ਇੱਥੇ ਦੇਖੋ ਔਰੰਗਜ਼ੇਬ ਕੋਈ ਇਸਲਾਮ 'ਚ ਅਥਾਰਟੀ ਨਹੀਂ ਸੀ, ਨਾ ਹੀ ਉਹ ਇਸਲਾਮ ਲਈ ਕੋਈ ਉਹਦਾ ਕੰਮ ਇੱਕ ਜਿਵੇਂ ਆਮ ਬੰਦਾ ਹੁੰਦਾ ਮੁਸਲਮਾਨ ਉਸ ਨਹੀਂ ਥਾ, ਉਹ ਹਾਕਮ ਸੀ। ਇਸਲਾਮ ਲਈ ਅਥਾਰਟੀ ਦਾ ਕੁਰਾਨ ਹੈ, ਪ੍ਰੋਫੈਟ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਜੀਵਨੀ ਹੈ, ਉਹਨਾਂ ਦੀਆਂ ਸਿੱਖਿਆਵਾਂ ਨੇ। ਔਰੰਗਜ਼ੇਬ ਨਹੀਂ, ਔਰੰਗਜ਼ੇਬ ਤੋਂ ਬੜਾ ਕੋਈ ਹੋਰ ਵੀ ਬਾਦਸ਼ਾਹ ਹੋਵੇ, ਅਗਰ ਉਹ ਇਸਲਾਮੀ ਸਿੱਖਿਆਵਾਂ ਨੂੰ ਤੋੜਦਾ ਹੈ ਤਾਂ ਉਹ ਇਸਲਾਮ 'ਚ ਉਹਦੇ ਲਈ ਕੋਈ ਉਹ ਨਹੀਂ ਹੈ, ਗੁੰਜਾਇਸ਼ ਨਹੀਂ ਹੈਗੀ। ਕਿਉਂਕਿ ਮੈਂ ਦੱਸ ਰਿਹਾ ਸੀ ਵੀ ਜਦੋਂ ਪ੍ਰੋਫੈਟ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਟਾਈਮ ਇੱਕ ਉੱਚੀ ਜਾਤ ਦੀ ਲੜਕੀ ਨੇ ਕੋਈ ਗੁਨਾਹ ਕੀਤਾ ਸੀ, ਪਾਪ ਕੀਤਾ ਸੀ, ਤਾਂ ਉਹਨਾਂ ਲੋਕਾਂ ਨੇ ਕਿਹਾ ਵੀ ਇਹ ਉੱਚੀ ਜਾਤ ਵਾਲੇ ਨੇ, ਥੋੜ੍ਹਾ ਜਿਹਾ ਇਹਨਾਂ ਨੂੰ ਰਿਲੈਕਸ ਦੇ ਦਿੱਤਾ ਜਾਵੇ। ਤਾਂ ਪ੍ਰੋਫੈਟ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਜਿਹੜਾ ਸੀ ਉਹ ਸੁਰਖ ਹੋ ਗਈ ਗੁੱਸੇ ਨਾਲ ਵੀ ਅਗਰ ਮੇਰੀ ਬੇਟੀ ਫਾਤਿਮਾ ਵੀ ਗੁਨਾਹ ਕਰਦੀ ਤਾਂ ਮੈਂ ਉਹਨੂੰ ਸਜ਼ਾ ਦਿੱਤੇ ਬਗੈਰ ਨਾ ਛੱਡਦਾ। ਉਹ ਸਜ਼ਾ ਤਾਂ ਸਭ ਕਾਨੂੰਨ ਤਾਂ ਬਰਾਬਰ ਹੁੰਦਾ ਨਾ, ਅਤੇ ਜਦੋਂ ਉਹਨੂੰ ਕੋਈ ਕਰਨ ਵਾਲਾ ਚਾਹੇ ਕੋਈ ਬਾਦਸ਼ਾਹ ਹੈ ਜਾਂ ਕੋਈ ਫਕੀਰ ਹੈ, ਉਹ ਤਾਂ ਬਰਾਬਰ ਹੈ। ਤੇ ਇਸਲਾਮ ਨੇ ਕਹਿ ਦਿੱਤਾ ਵੀ 7-9 ਸਾਲ ਦੇ ਬੱਚੇ ਸ਼ਰ੍ਹਾ ਲਾਗੂ ਨਹੀਂ ਹੁੰਦੀ, ਤਾਂ ਜੇ ਕੋਈ ਸ਼ਰ੍ਹਾ ਲਾਗੂ ਕਰਾਉਂਦਾ ਹੈ ਤਾਂ ਉਹ ਜੁਰਮ ਕਰ ਰਿਹਾ ਹੈ। ਇਸਲਾਮ ਨੇ ਕਹਿਤਾ ਨਿਰਦੋਸ਼ ਦੀ ਹੱਤਿਆ ਕਰਨ ਵਾਲਾ ਸਾਰੇ ਇਨਸਾਨ ਦੀ ਹੱਤਿਆ ਕਰਦਾ ਹੈ ਤਾਂ ਉਹ ਜ਼ੁਲਮ ਕਰ ਰਿਹਾ ਹੈ। ਇਸਲਾਮ ਨੇ ਕਹਿਤਾ ਤੁਸੀਂ ਲਾ ਇਕਰਾਹ ਫਿ ਦੀਨ, ਤੁਸੀਂ ਜ਼ੋਰ ਜ਼ਬਰਦਸਤੀ ਕਿਸੇ ਨੂੰ ਇਸਲਾਮ ਨਹੀਂ ਕਬੂਲ ਕਰਾ ਸਕਦੇ, ਅਗਰ ਉਹ ਕਰਦਾ ਤਾਂ ਉਹ ਇਸਲਾਮ ਦੀ ਸਿੱਖਿਆਵਾਂ ਨੂੰ ਤੋੜਦਾ ਨਾ। ਤੇ ਇਸਲਾਮ ਨੇ ਕਿਹਾ ਹੈ ਸੂਰਤ ਅਲ ਮਾਇਦਾ ਆਇਤ ਨੰਬਰ 8 'ਚ ਤੁਹਾਨੂੰ ਕਿਸੇ ਦੁਸ਼ਮਣੀ, ਥੋੜੀ ਕਿਸੇ ਦੀ ਦੁਸ਼ਮਣੀ, ਜੇ ਥੋੜੀ ਕਿਸੇ ਨਾਲ ਦੁਸ਼ਮਣੀ ਵੀ ਹੈ ਤਾਂ ਤੁਹਾਨੂੰ ਇਨਸਾਫ ਤੋਂ ਨਾ ਰੋਕ ਦੇਵੇ, ਤਾਂ ਉੱਥੇ ਇਨਸਾਫ ਨਹੀਂ ਹੋਇਆ ਹੈਗਾ। ਜੇ ਲੜਾਈ ਪਿਤਾ ਨਾਲ ਸੀ ਤਾਂ ਛੋਟੇ ਬੱਚਿਆਂ ਦਾ ਕੀ ਕਸੂਰ ਸੀ, ਨਾ ਇਨਸਾਫੀ ਹੋਈ ਹੈ। ਦੁਨੀਆ ਦੇ ਤਮਾਮ ਧਰਮਾਂ ਦੇ ਸਮੇਤ ਆਪਣੇ ਧਰਮ ਦੀ ਜਿੱਥੇ ਤੁਸੀਂ ਇਨਫੋਰਮੇਸ਼ਨ ਰੱਖਦੇ ਹੋ, ਚੰਗੀ ਜਾਣਕਾਰੀ ਰੱਖਦੇ ਹੋ, ਕੀ ਲੱਗਦਾ ਕਿ ਜਦੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਆਉਂਦੇ ਆ ਜਾਂ ਇਤਿਹਾਸਕ ਦਿਹਾੜੇ ਆਉਂਦੇ ਆ, ਇਸਲਾਮ ਦੇ ਵਿੱਚ ਇਹਨਾਂ ਦਿਹਾੜਿਆਂ ਦੀ ਕਿੰਨੀ ਕੁ ਮਹੱਤਤਾ ਮੰਨਦੇ ਹੋ ਤੁਸੀਂ? ਦਿਹਾੜੇ ਦੀ ਮਹੱਤਤਾ ਇਹ ਵੀ ਦੇਖੋ, ਜਿਹੜੇ ਜਦ ਮੈਂ ਦੱਸਿਆ ਵੀ ਇਸਲਾਮ ਇਹ ਕਹਿੰਦਾ ਹੈ ਵੀ ਕਿਸੇ ਨਿਰਦੋਸ਼ ਦੀ ਹੱਤਿਆ ਕਰਨ ਵਾਲਾ ਸਾਰੇ ਇਨਸਾਨ ਦੀ ਹੱਤਿਆ ਕਰਦਾ ਹੈ, ਇੱਥੇ ਦੋ ਨਿਰਦੋਸ਼ਾਂ ਦੀ ਹੱਤਿਆ ਹੋਈ ਹੈ। ਤਾਂ ਜਦੋਂ ਕਿੱਡੀ ਬੜੀ ਇਹ ਦੁੱਖ ਦੀ ਗੱਲ ਹੈ, ਕਿੱਡੀ ਅਫਸੋਸ ਦੀ ਗੱਲ ਹੈ ਵੀ ਸਾਰੇ ਇਨਸਾਨੀ ਦੋ ਸਾਰੀ ਇਨਸਾਨੀ ਦੀ ਹੱਤਿਆਵਾਂ ਹੋ ਗਈਆਂ ਨਾ, ਤੇ ਉਹ ਨੇਚਰਲੀ ਦੁੱਖ ਤਾਂ ਹੋਣਾ ਹੀ ਹੈ ਨਾ। ਜੇ ਜਿਸ ਤਰ੍ਹਾਂ ਇੱਕ ਸਿੱਖ ਤਾਂ ਇੱਕ ਉਹ ਮੰਨਦੇ ਨੇ, ਇਸ ਤਰ੍ਹਾਂ ਡਬਲ ਮੰਨ ਰਹੇ ਹਾਂ, ਇੱਕ ਸੱਚਾ ਮੁਸਲਮਾਨ ਤਾਂ ਇਸ ਚੀਜ਼ ਨੂੰ ਡਬਲ ਦੁੱਖ ਮਹਿਸੂਸ ਕਰ ਰਿਹਾ ਹੈ। ਤੇ ਖਾਸ ਤੌਰ ਤੇ ਜਿਹੜੇ ਇੱਥੇ ਨੌਜਵਾਨ ਆਉਂਦੇ ਆ ਜਾਂ ਲੰਗਰ ਲਗਾਏ ਜਾਂਦੇ ਆ ਜਾਂ ਵੱਖ-ਵੱਖ ਤਰੀਕਿਆਂ ਦੇ ਨਾਲ ਸ਼ਰਧਾ ਭਾਵਨਾ ਤਹਿਤ ਆਉਂਦੇ ਆ, ਨੌਜਵਾਨੀ ਦਾ ਕਿੰਨਾ ਕੁ ਰੋਲ ਮੰਨਦੇ ਹੋ ਕਿ ਨੌਜਵਾਨੀ ਆਪਣੇ ਇਤਿਹਾਸ ਨੂੰ ਲੈ ਕੇ ਕਿੰਨੀ ਕੁ ਅਵੇਅਰ ਨਜ਼ਰ ਆਉਂਦੀ ਹੈ? ਮੈਨੂੰ ਅਫਸੋਸ ਹੈ ਕਿ ਅਸੀਂ ਅੱਜ ਮੋਬਾਈਲਾਂ ਦੇ ਚੱਕਰਾਂ 'ਚ, ਮੀਡੀਆ ਚੱਕਰਾਂ 'ਚ ਆਪਣੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ। ਦੇਖੋ ਇਤਿਹਾਸ ਵੀ ਸੈਕੰਡਰੀ ਚੀਜ਼ ਹੈ, ਪਹਿਲੀ ਚੀਜ਼ ਹੈ ਥੋੜ੍ਹੀ ਧਰਮ ਦੀ ਸਿੱਖਿਆ। ਜੇ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਨਾ, ਉਹਨੂੰ ਧਰਮ ਗ੍ਰੰਥਾਂ ਨੂੰ ਕੱਟ ਦਿੱਤਾ ਜਾਵੇ। ਅਸੀਂ ਆਪਣੇ ਧਰਮ ਗ੍ਰੰਥਾਂ ਨੂੰ ਕੱਟਦੇ ਜਾ ਰਹੇ ਹਾਂ, ਅਸੀਂ ਡਿਪੈਂਡੈਂਟ ਹਾਂ, ਅਸੀਂ ਸਿੱਖ ਨੇ ਗੁਰਬਾਣੀ ਨਹੀਂ ਜਾਣਦੇ ਹੈਗੇ, ਹੈ ਨਾ। ਦੇਖੋ ਤੁਸੀਂ ਗੁਰਬਾਣੀ ਪੜ੍ਹੋਗੇ ਨਹੀਂ, ਤੁਸੀਂ ਗੁਰਬਾਣੀ ਨੂੰ ਸਮਝੋਗੇ ਨਹੀਂ, ਤਾਂ ਫਿਰ ਚੱਲੋਗੇ ਕਿਵੇਂ? ਜਿਹੜੇ ਲੋਕ ਨੇ, ਕਿਉਂਕਿ ਹਰ ਧਰਮ 'ਚ ਪੁਜਾਰੀਵਾਦ ਹੁੰਦਾ ਹੈ, ਹਰ ਧਰਮ 'ਚ ਪੁਜਾਰੀਵਾਦ ਹੁੰਦਾ ਹੈ, ਉਹ ਨਹੀਂ ਚਾਹੁੰਦਾ ਹੁੰਦਾ, ਉਹ ਆਪਣੇ ਤੱਕ ਮਹਿਦੂਦ ਰੱਖਣਾ ਚਾਹੁੰਦਾ ਹੁੰਦਾ ਹੈ ਨਾ। ਅਤੇ ਜੇ ਅਸੀਂ ਡਾਇਰੈਕਟ ਗੁਰਬਾਣੀ ਨੂੰ ਪੜ੍ਹਾਂਗੇ ਤਾਂ ਅਸੀਂ ਉਹਨਾਂ ਲੋਕਾਂ ਨੂੰ ਰੋਕ ਸਕਦੇ ਹਾਂ। ਅਸੀਂ ਦੇਖਦੇ ਸਾਡੇ ਧਰਮ ਵਿੱਚ ਬਹੁਤ ਸਾਰੇ ਲੋਕ ਕਹਿੰਦੇ ਜੀ ਉਹਨੇ ਐਂ ਕਰਤਾ, ਉਹਨੂੰ ਤਨਖਾਹ ਲਾ ਦਿਓ, ਇਹ ਲੋੜ ਨਹੀਂ ਪੈਣੀ ਹੈਗੀ। ਜੇ ਅਸੀਂ ਗੁਰਬਾਣੀ ਨਾਲ ਡਾਇਰੈਕਟ ਜੁੜੇ ਹੋਏ ਅਸੀਂ ਰੋਕ ਸਕਦੇ ਹਾਂ ਵੀ ਨਹੀਂ, ਇੱਦਾਂ ਨਹੀਂ ਹੈ। ਇਸ ਕਰਕੇ ਮੈਂ ਚਾਹੂੰਗਾ ਹਰ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਗੁਰਬਾਣੀ ਦੀ ਸਿੱਖਿਆ ਜ਼ਰੂਰ ਦੇਣੀ ਚਾਹੀਦੀ ਹੈ। ਕੋਈ ਡਾਕਟਰ, ਇੰਜੀਨੀਅਰ, ਵਕੀਲ ਬਣਾਓ, ਲੇਕਿਨ ਉਹ ਇੱਕ ਸਿੱਖ ਹੋਣ ਦੇ ਨਾਤੇ ਸੱਚਾ ਸਿੱਖ ਬਣ ਸਕਦਾ ਜਦੋਂ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਪੜ੍ਹੂਗਾ, ਸਮਝੂਗਾ, ਵਿਚਾਰੂਗਾ ਔਰ ਉਹ ਚੱਲੂਗਾ। ਇਸ ਤਰ੍ਹਾਂ ਇੱਕ ਸੱਚਾ ਮੁਸਲਮਾਨ ਉਦੋਂ ਬਣ ਸਕਦਾ ਹੈ, ਉਹ ਡਾਕਟਰ, ਇੰਜੀਨੀਅਰ, ਵਕੀਲ ਬਣੇ ਜਦੋਂ ਕੁਰਾਨ ਦੀਆਂ ਸਿੱਖਿਆਵਾਂ ਨੂੰ ਸਮਝੂਗਾ, ਵਿਚਾਰੂਗਾ, ਉਹਨਾਂ ਉੱਪਰ ਚੱਲੂਗਾ। ਇਸ ਤਰ੍ਹਾਂ ਇੱਕ ਹਿੰਦੂ ਬਣ ਸਕਦਾ ਹੈ। ਇਸੇ ਕਰਕੇ ਮੈਂ ਕਹਿਣਾ ਹੁੰਦਾ ਜਿਹੜੇ ਹੈਗਾ ਹਿੰਦੂ ਹੈ ਸਭ ਅੱਛੇ, ਹਿੰਦੂ ਹੈ ਸਭ ਅੱਛੇ ਨਾ ਮੁਸਲमान अच्छे, हिंदू हैं सब अच्छे ना मुसलमान अच्छे, दिल नेक हैं जिनके हैं वही इंसान अच्छे, है ना। जिन्हें दिल नेक ने वही इंसान अच्छे ने। तो इसलिए ਉਹ ਦਿਲ ਨੇਕ ਲੈਣ ਲਈ ਸਾਨੂੰ ਆਪਣੇ ਧਰਮ ਗ੍ਰੰਥਾਂ ਦੀਆਂ ਸਿੱਖਿਆਵਾਂ ਨੂੰ ਫਾਲੋ ਕਰਨਾ ਚਾਹੀਦਾ, ਜਾਣਨਾ ਚਾਹੀਦਾ, ਉਹਨਾਂ ਨੂੰ ਚੱਲਣਾ ਚਾਹੀਦਾ। ਇਤਿਹਾਸਕ ਸਰੋਤਾਂ ਦੀ ਮੋਹਰ ਲੱਗੀ ਹੋਈ ਹੈ ਕਿ ਔਰੰਗਜ਼ੇਬ ਇੱਕ ਫਿਰਕੇ ਨੂੰ ਲਾਗੂ ਕਰਨਾ ਚਾਹੁੰਦਾ ਸੀ, ਧੱਕੇ ਦੇ ਨਾਲ, ਜ਼ੋਰ ਜ਼ਬਰੀ ਦੇ ਨਾਲ। ਤੇ ਦੂਜੇ ਪਾਸੇ ਮੌਜੂਦਾ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਤਾਕਤਾਂ ਨੇ ਜਿਹੜੀਆਂ ਇੱਕ ਫਿਰਕੇ ਦੀਆਂ, ਇੱਕ ਪਹਿਰਾਵੇ ਨੂੰ ਲਾਗੂ ਕਰਨ ਦੀਆਂ ਗੱਲਾਂ ਕਰਦੇ ਨੇ। ਲੱਗਦਾ ਕਿ ਜਿਸ ਤਰੀਕੇ ਦੇ ਨਾਲ ਸਾਹਿਬਜ਼ਾਦਿਆਂ ਨੇ ਉਹਨਾਂ ਚੀਜ਼ਾਂ ਦਾ ਵਿਰੋਧ ਕੀਤਾ ਜਾਂ ਗੁਰੂ ਸਾਹਿਬ ਦੇ ਸਮੁੱਚੇ ਖਾਲਸਾ ਪੰਥ ਨੇ ਵਿਰੋਧ ਕੀਤਾ, ਮੌਜੂਦਾ ਸਮੇਂ ਦੇ ਵਿੱਚ ਵੀ ਹੋਰ ਵੀ ਜਿਹੜੀਆਂ ਤਮਾਮ ਸਾਰੀਆਂ ਮਹਾਨ ਕੌਮਾਂ ਨੇ ਉਹਨਾਂ ਚੀਜ਼ਾਂ ਦਾ ਵਿਰੋਧ ਕਰਦੀਆਂ ਰਹਿਣਗੀਆਂ। ਨਹੀਂ, ਬਿਲਕੁਲ। ਦੇਖੋ ਮੈਂ ਉਹੀ ਦੱਸ ਰਿਹਾ ਵੀ ਅਗਰ ਜਿਸ ਤਰ੍ਹਾਂ ਇਤਿਹਾਸ ਦੱਸਦਾ ਔਰੰਗਜ਼ੇਬ ਨੇ ਕੀਤਾ ਤਾਂ ਇਸਲਾਮ ਦਾ ਕੋਈ ਹਿੱਸਾ ਹੀ ਨਹੀਂ ਹੈਗਾ, ਕਿਉਂਕਿ ਇਸਲਾਮ ਤਾਂ ਕਹਿੰਦਾ
ਤੁਸੀਂ ਕਿਸੇ ਨੂੰ ਧੱਕੇ ਨਾਲ ਮੁਸਲਮਾਨ ਬਣਾ ਨਹੀਂ ਸਕਦੇ। ਤੁਸੀਂ ਬਣਾਉਣੇ ਫਿਰ ਤਾਂ ਤੁਸੀਂ ਇਸਲਾਮ ਨੂੰ ਤੋੜ ਰਹੇ ਹੋ ਨਾ। ਇਸਲਾਮ ਦਾ ਕਹਿੰਦਾ ਲਕੁਮ ਦੀਨੁਕੁਮ ਵਲੀਆ ਦੀਨ, ਤੁਹਾਡੇ ਲਈ ਤੁਹਾਡਾ ਧਰਮ, ਮੇਰੇ ਲਈ ਮੇਰਾ ਧਰਮ। ਇਸਲਾਮ ਦਾ ਕਹਿੰਦਾ ਕਿ ਤੁਸੀਂ ਚੈਪਟਰ ਯੂਨਸ ਆਇਤ ਨੰਬਰ 99 'ਚ ਕਿ ਤੁਸੀਂ ਲੋਕਾਂ 'ਤੇ ਸਖਤੀ ਕਰੋਗੇ ਕਿ ਉਹ ਸਾਰੇ ਮੁਸਲਮਾਨ ਬਣ ਜਾਣ। ਤੇ ਇਸਲਾਮ ਦੀ ਚੀਜ਼ਾਂ ਰੋਕਦਾ, ਧਰਮ ਕੋਈ ਵੀ ਨਹੀਂ ਕਹਿੰਦਾ ਹੈਗਾ। ਅਸਲ 'ਚ ਪ੍ਰੋਬਲਮ ਇਹ ਹੈ, ਇਹ ਅਧਰਮ ਹੈ ਜਿਹੜਾ ਧਰਮ ਦੇ ਭੇਸ 'ਚ ਸਾਡੇ ਸ਼ਾਮਲ ਹੋ ਗਿਆ। ਠੀਕ ਹੈ ਨਾ। ਪ੍ਰੋਬਲਮ ਜ਼ਿਆਦਾ ਹੁੰਦੀ ਹੈ ਜਦ ਅਧਰਮ ਧਰਮ ਦੇ ਭੇਸ 'ਚ ਸ਼ਾਮਲ ਹੋ ਜਾਂਦਾ, ਫਿਰ ਅਸੀਂ ਉਹਨੂੰ ਫਾਲੋ ਕਰਨ ਲੱਗ ਜਾਂਦੇ ਹਾਂ। ਠੀਕ ਹੈ ਨੀ। ਤੇ ਸਾਨੂੰ ਲੋੜ ਹੈ, ਇਸ ਲਈ ਮੈਂ ਕਹਿ ਰਿਹਾ ਵੀ ਸਾਡੇ ਅੰਦਰ ਧਰਮ ਵਰਗੇ ਸ਼ਾਮਲ ਨਾ ਹੋ ਸਕੇ ਸਾਡੇ ਅੰਦਰ, ਤਾਂ ਉਹਦੇ ਲਈ ਸਾਨੂੰ ਸਿੱਖਿਆਵਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਔਰ ਅਸੀਂ ਕਿਸੇ ਚੀਜ਼ ਨੂੰ ਤਾਂ ਹੀ ਰੋਕ ਸਕਦੇ ਹਾਂ ਅਸੀਂ ਧਰਮ ਨੂੰ ਜਾਣਦੇ ਹੋਵਾਂਗੇ। ਅੱਜ ਤਾਂ ਅਸੀਂ ਬੜੀਆਂ ਮਸਾਲੇ ਜਾਈ ਜਾਂਦੇ ਹਾਂ, ਕਬਰਾਂ ਨੂੰ ਪੁੱਜੀ ਜਾਂਦੇ ਹਾਂ। ਜਿਹੜੀ ਬੁਨਿਆਦ ਸੀ ਸਿੱਖੀ ਦੀ ਜਾਂ ਮੁਸਲਮਾਨਾਂ ਜਿਹੜੀ ਸੀਗੀ ਨਾ, ਤੇ ਕਰਵਾ ਚੌਥ ਰੋਜ਼ੇ ਵਰਤ ਰੱਖੀ ਜਾਂਦੇ ਹਾਂ ਜਾਂ ਸ਼ਿਵ ਜੀ ਦੇ ਵਰਤ ਰੱਖੀ ਜਾਂਦੇ। ਮੈਂ ਨਹੀਂ ਕਹਿੰਦਾ ਕੁਝ ਚਾਹੀਦਾ, ਲੇਕਿਨ ਇਹ ਸਾਡੀ ਬੁਨਿਆਦਾਂ ਖਤਮ ਹੋ ਰਹੀਆਂ ਨੇ। ਬੁਨਿਆਦ ਕਿਸੇ ਇਮਾਰਤ ਦੀ ਅਗਰ ਖਤਮ ਹੋ ਜਾਵੇ ਤਾਂ ਇਮਾਰਤ ਬਹੁਤ ਦੇਰ ਖੜੀ ਨਹੀਂ ਰਹਿ ਸਕਦੀ। ਅਗਰ ਕਿਸੇ ਦਰਖਤ ਦੀ ਬੁਨਿਆਦ ਕਮਜ਼ੋਰ ਜੜ ਤਾਂ ਥੋੜ੍ਹੇ ਜਿਹੇ ਹਨੇਰੇ ਨੂੰ ਉਖੜ ਜਾਂਦਾ ਹੈ। ਅਗਰ ਅਸੀਂ ਚਾਹੁੰਦੇ ਹਾਂ ਵੀ ਅਸੀਂ ਆਪਣੀਆਂ ਬੁਨਿਆਦਾਂ ਨੂੰ ਕਾਇਮ ਰੱਖੀਏ ਤਾਂ ਸਾਨੂੰ ਗੁਰਬਾਣੀ ਨਾਲ, ਆਪਣੇ ਧਰਮ ਗ੍ਰੰਥਾਂ ਨਾਲ, ਕੁਰਾਨ ਸ਼ਰੀਫ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਇੱਕ ਪਾਸੇ ਬਦੀ ਦਾ ਜਿਹੜਾ ਰਾਹ ਸੀ ਔਰੰਗਜ਼ੇਬ ਨੇ, ਵਜ਼ੀਦ ਖਾਨ ਨੇ ਚੁਣਿਆ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ। ਦੂਜੇ ਪਾਸੇ ਨੇਕੀ ਦੇ ਰਾਹ ਦੇ ਉੱਪਰ ਚੱਲਦੇ ਹੋਏ ਉਸੇ ਸ਼ਹੀਦੀ ਦਿਹਾੜੇ ਦੇ ਮੌਕੇ ਤੁਸੀਂ ਲੰਗਰ ਦੀ ਪਰੰਪਰਾ ਕਈ ਸਾਲਾਂ ਤੋਂ ਤੋਰੀ ਹੋਈ ਹੈ। ਇਸ ਚੀਜ਼ ਨੂੰ ਲੈ ਕੇ ਖਾਸ ਤੌਰ ਤੇ ਜਿਹੜੀ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਹੈ ਉਹ ਕਿਹੜੇ ਸੰਦਰਭ ਦੇ ਵਿੱਚ ਤੁਹਾਨੂੰ ਦੇਖਦੀ ਹੈ? ਉਹ ਸਾਨੂੰ ਦੇਖਦੀ ਹੈ, ਜਿਵੇਂ ਅਸੀਂ ਲਿਖਿਆ ਹੈ, ਅਸੀਂ ਵਾਰਸ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਨਾਲ। ਹਾਦਾ ਨਾਰਾ ਮਲਣ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦੇ। ਅਸੀਂ ਵਾਰਸ ਹਾਂ ਨਬੀ ਖਾਂ ਤੇ ਗਨੀ ਖਾਂ ਦੇ। ਅਸੀਂ ਵਾਰਸ ਹਾਂ ਪੀਰ ਬੁੱਧੂ ਸ਼ਾਹ ਦੇ। ਅਸੀਂ ਵਾਰਸ ਹਾਂ ਕੋਟਲਾ ਨਿਹੰਗ ਖਾਂ ਦੇ। ਅਸੀਂ ਵਾਰਸ ਹਾਂ ਰਾਏਕੋਟ ਦੇ ਰਾਏ ਕੱਲਾ ਦੇ। ਅਸੀਂ ਵਾਰਸ ਹਾਂ ਮੁਮਤਾਜ਼ ਬਹਿਲ ਦੇ। ਅਸੀਂ ਵਾਰਸ ਹਾਂ ਨੂਰੇ ਮਾਹੀ ਦੇ। ਅਸੀਂ ਵਾਰਸ ਹਾਂ ਭਾਈ ਮਰਦਾਨੇ ਦੇ। ਅਸੀਂ ਵਾਰਸ ਹਾਂ ਸੂਫੀ ਮੀਆਂ ਮੀਰ ਦੇ। ਠੀਕ ਹੈ ਨੀ। ਉਹ ਸੰਗਤ ਵੀ ਸਾਨੂੰ ਉਸੇ ਤਰ੍ਹਾਂ ਦੇਖਦੀ ਹੈ, ਉਹ ਸਾਨੂੰ ਉਸ ਤਰ੍ਹਾਂ ਵਾਰਸ ਦੇਖਦੀ ਹੈ। ਅਤੇ ਇਸੇ ਤਰ੍ਹਾਂ ਹੀ ਇਸੇ ਕਰਕੇ ਤੁਸੀਂ ਦੇਖੋ ਪਿੱਛੇ ਮੇਰੇ ਕੋਲ ਇੱਕ ਐਂਕਰ ਆਏ, ਕਹਿਣ ਲੱਗੇ ਵੀ ਮੈਂ 1.5-2 ਕਿਲੋਮੀਟਰ ਤੁਰ ਕੇ ਆ ਰਿਹਾ ਅਤੇ ਲੋਕ ਹਾਕਾਂ ਮਾਰ ਰਹੇ ਨੇ ਲੰਗਰ ਲਈ, ਅਤੇ ਤੁਹਾਡੇ ਲੈਂਡਾਂ ਲਾਈ ਖੜੇ ਨੇ, ਅੱਧਾ ਘੰਟਾ ਤੁਸੀਂ ਚਲਾਉਂਦੇ ਨਹੀਂ ਫਿਰ ਵੀ ਲੋਕ ਖੜੇ ਨੇ। ਮੈਂ ਕਿਹਾ ਇਹ ਉਹ ਸ਼ਰਧਾ ਜਿਹੜੀ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨੇ ਵਿਚਕਾਰ ਸੀ। ਇਹ ਉਹ ਸ਼ਰਧਾ ਜਿਹੜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸੂਫੀ ਮੀਆਂ ਮੀਰ ਵਿਚਕਾਰ ਸੀ। ਇਹ ਉਹ ਸ਼ਰਧਾ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਉਸਤਾਦ ਮੌਲਵੀ ਪੀਰ ਮੁਹੰਮਦ, ਕੋਟਲਾ ਨਿਹੰਗ ਖਾਂ, ਪੀਰ ਬੁੱਧੂ ਸ਼ਾਹ, ਗਨੀ ਖਾਂ, ਨਬੀ ਖਾਂ ਆਦਿ ਹੋਰਾਂ ਵਿਚਕਾਰ ਸੀ। ਇਹ ਉਹ ਸ਼ਬਦ ਹੈ। ਬਿਲਕੁਲ। ਡਾਕਟਰ ਨਾਸਿਰ ਅਖਤਰ ਜੀ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਨਿਵੇਕਲੀ ਪਹਿਲ ਕਦਮੀ ਕੀਤੀ ਹੋਈ ਹੈ, ਖਾਸ ਤੌਰ ਤੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ। ਇਸ ਤਰ੍ਹਾਂ ਦੇ ਤਮਾਮ ਸਾਰੇ ਜਿਹੜੇ ਇਤਿਹਾਸਕ ਗੱਲਬਾਤ ਨੇ ਉਹ ਤੁਹਾਡੇ ਦਰਮਿਆਨ ਭਵਿੱਖ ਦੇ ਵਿੱਚ ਵੀ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।